ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ ਵੀਓ। ਜਿਸ ਤੁਸੀਂ ਜਾਣਦੇ ਹੋ 31 ਅਗਸਤ ਯਾਨੀ ਕਿ ਬੀਤੇ ਐਤਵਾਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ 19ਵਾਂ ਸ਼ਹੀਦੀ ਦਿਨ ਸੀ ਅਤੇ ਬੀਤੇ ਕੱਲ ਯਾਨੀ ਕਿ 1 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ। ਅਸੀਂ TV 84 ਵੱਲੋਂ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਮਨਾਇਆ ਗਿਆ। ਅਖੰਡ ਪਾਠ ਦੇ ਭੋਗ ਪਾਏ ਗਏ, ਗੁਰਬਾਣੀ ਕੀਰਤਨ ਹੋਇਆ, ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਤੇ ਫਿਜ਼ਾ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਗੂੰਜੇ। ਇਸ ਦਿਨ ਨੂੰ ਅਕਾਲ ਤਖਤ ਸਾਹਿਬ ਤੋਂ ਮਨਾਉਣ ਨੂੰ ਲੈ ਕੇ BJP ਦੇ ਸੀਨੀਅਰ ਨੇਤਾ ਲਕਸ਼ਮੀਕਾਂਤ ਚਾਵਲਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਉਂਕਿ ਇਹ ਦੇਸ਼ ਦੀ ਏਕਤਾ ਅਖੰਡਤਾ ਨੂੰ ਗੰਭੀਰ ਚੈਲੰਜ ਹੈ। ਦੂਸਰੇ ਪਾਸੇ ਖਬਰਾਂ ਹਨ ਕਿ ਸਿੱਖੀ ਦੇ ਪ੍ਰਚਾਰਕ ਅਤੇ ਸੌਦਾ ਸਾਧ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਸੰਤ ਬਲਜੀਤ ਸਿੰਘ ਦਾਦੋਵਾਲ ਨੂੰ ਪੁਲਿਸ ਵੱਲੋਂ ਬਹੁਤ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਉਹਨਾਂ ਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਹੈ ਤੇ ਪੁਰਾਣੇ ਝੂਠੇ ਕੇਸਿਸ ਵੀ ਖੋਲੇ ਗਏ ਹਨ। ਵੀਅਰਸ, ਅੱਜ ਅਸੀਂ ਇਹਨਾਂ ਮੁੱਦਿਆਂ ਅਤੇ ਹੋਰ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਸੰਬੰਧੀ ਦਲ ਖਾਲਸਾ ਦੇ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਅੱਜ ਤੁਹਾਨੂੰ ਅਸੀਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਫਰਸਟ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਮੁੱਚੇ ਸਿੱਖ ਜਗਤ ਨੂੰ ਔਰ ਸਮੁੱਚੇ ਸੰਸਾਰ ਨੂੰ, ਸਾਰੀ ਲੋਕਾਈ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਾ ਪ੍ਰਕਾਸ਼ ਪੁਰਬ ਇਹਦੀ ਵਧਾਈ ਦਿੰਦਾ ਹੋਇਆ ਆਪਣੇ ਸਿੱਖ ਭਾਈਚਾਰੇ ਨੂੰ ਇਹ ਜਿਹੜਾ ਕਹਿਣਾ ਚਾਹਾਂਗਾ ਵੀ ਸਾਡੇ ਕੋਲ ਸ਼ਬਦ ਗੁਰੂ ਦਾ ਜਿਹੜਾ ਸਿਧਾਂਤ ਆ, ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਜੀ ਸਮਝਦੇ ਆ, ਉਸ ਚੀਜ਼ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਸਾਡਾ ਸਾਰਿਆਂ ਦਾ ਫਰਜ਼ ਆ। ਕਿਉਂਕਿ ਗੁਰੂ ਮਾਨਿਓ ਗ੍ਰੰਥ ਅਸੀਂ ਅਕਸਰ ਬੜਾ ਸਤਿਕਾਰ ਦੇ ਨਾਲ ਅਰਦਾਸ ਤੋਂ ਬਾਅਦ ਪੜ੍ਹਦੇ ਆ, ਇਹਨੂੰ ਜੀਵਨ 'ਚ ਲਾਗੂ ਕਰਨ ਦੀ ਵੀ ਜ਼ਿੰਮੇਵਾਰੀ ਸਾਡੀ ਆ। ਸਾਡੀ ਹੀ ਕੌਮ ਦਾ ਇੱਕ ਬੜਾ ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਤੋਂ, ਸ਼ਬਦ ਗੁਰੂ ਦੇ ਸਿਧਾਂਤ ਤੋਂ ਆਰਾਮ ਨਾਲ ਹੀ, ਬੜੇ ਮੌਜ ਨਾਲ ਹੀ ਪਰਾਂ ਹੁੰਦਾ ਜਾ ਰਿਹਾ। ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲੱਗੋ। ਜੀ ਬਿਲਕੁਲ ਬਿਲਕੁਲ ਵੀਰ ਜੀ। ਵੀਰ, ਜਿਸ ਤਰ੍ਹਾਂ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਇਆ, ਤੁਸੀਂ ਵੀ ਇਸ ਵਿੱਚ ਸ਼ਾਮਿਲ ਹੋਏ। ਇਸ ਸਮਾਗਮ ਸੰਬੰਧੀ ਵੀ ਸਾਡੇ ਦਰਸ਼ਕਾਂ ਨੂੰ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਇਹ ਜਿਹੜਾ 31 ਅਗਸਤ ਨੂੰ ਹਰ ਸਾਲ ਹੀ ਅਸੀਂ ਹੁਣ ਇੱਥੇ ਦੇਖਦੇ ਹਾਂ ਕਿ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਪਰ ਸਮਾਗਮ ਜਿਹੜਾ ਉਹ ਕਰਵਾਇਆ ਜਾਂਦਾ। ਇਹ ਸਮਾਗਮ ਪਰਿਵਾਰ ਦੇ ਵੱਲੋਂ, ਭਾਈ ਦਿਲਾਵਰ ਸਿੰਘ ਦੇ ਪਰਿਵਾਰ ਵੱਲੋਂ ਹੀ ਅਖੰਡ ਪਾਠ ਸਾਹਿਬ ਜਿਹੜੇ ਇੱਥੇ ਕਰਵਾਏ ਜਾਂਦੇ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਸਲੇ ਵੱਲ ਅਜੇ ਧਿਆਨ ਨਹੀਂ ਦਿੱਤਾ ਹੈਗਾ ਕਿ ਸ਼੍ਰੋਮਣੀ ਕਮੇਟੀ ਇਸ ਦਿਨ ਨੂੰ ਮਨਾਵੇ। ਇੰਨਾ ਜ਼ਰੂਰ ਆ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ ਇੱਥੇ ਪ੍ਰੋਗਰਾਮ ਕਰਨ ਦਿੰਦੇ ਆ ਤੇ ਅਸੀਂ ਸਾਰੀਆਂ ਜਿਹੜੀਆਂ ਪੰਥਕ ਧਿਰਾਂ ਨੇ, ਦੂਰ ਨੇੜੋਂ ਸਿੱਖ ਸੰਗਤਾਂ ਨੇ, ਉਹ ਪਹੁੰਚ ਕੇ ਸ਼ਹੀਦ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਆ। ਪਰ ਇਸ ਵਾਰ ਵੀ ਇਹ ਗੱਲ ਕਹੀ ਗਈ ਆ, ਪਿਛਲੀ ਵਾਰ ਵੀ ਇਹ ਗੱਲ ਮਤੇ ਦੇ ਰੂਪ ਚ ਆਖੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦੇ ਦਾ, ਸੁਖਦੇਵ ਸਿੰਘ ਸੁੱਖੇ ਦਾ, ਭਾਈ ਸਤਵੰਤ ਸਿੰਘ, ਜਨ ਸਿੰਘ ਤੇ ਕੀਰ ਸਿੰਘ ਦਾ ਤੇ ਹੋਰ ਕਈ ਸ਼ਹੀਦਾਂ ਦੇ ਦਿਹਾੜੇ ਮਨਾਉਂਦੀ ਆ, ਉਵੇਂ ਭਾਈ ਦਿਲਾਵਰ ਸਿੰਘ ਦਾ ਵੀ ਦਿਹਾੜਾ ਸ਼੍ਰੋਮਣੀ ਕਮੇਟੀ ਮਨਾਇਆ ਕਰੇ। ਇੱਕ ਇਹ ਸੀ। ਦੂਸਰਾ ਇਹ ਹੈ ਕਿ ਪਿਛਲੇ ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦਾ ਮੁੱਦਾ ਉੱਠਿਆ ਸੀ, ਉਹਨਾਂ ਦਿਨਾਂ ਦੇ ਵਿੱਚ 23 ਮਾਰਚ 2012 ਨੂੰ ਇਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਕੌਮੀ ਸ਼ਹੀਦ ਦਾ ਦਰਜਾ ਜਿਹੜਾ ਸੀਗਾ ਉਹ ਦਿੱਤਾ ਸੀਗਾ ਭਾਈ ਦਿਲਾਵਰ ਸਿੰਘ ਨੂੰ। ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਤਾਂ ਦੇ ਦਿੱਤਾ ਗਿਆ, ਪਰ ਅਜੇ ਤੱਕ ਜਿਹੜਾ ਕੇਂਦਰੀ ਸਿੱਖ ਅਜਾਇਬ ਘਰ ਆ ਉਹਦੇ ਵਿੱਚ ਭਾਈ ਦਿਲਾਵਰ ਸਿੰਘ ਦਾ ਜਿਹੜਾ ਪੋਰਟਰੇਟ ਆ, ਜਿਹੜੀ ਫੋਟੋ ਆ, ਉੱਥੇ ਬਹੁਤ ਸਾਰੇ ਸਾਡੇ ਜਿਹੜੇ ਨਾਇਕ ਨੇ ਉਹਨਾਂ ਦੀਆਂ ਫੋਟੋ ਲੱਗੀਆਂ ਰਹੀਆਂ ਔਰ ਦੂਰੋਂ ਨੇੜੋਂ ਸਿੱਖ ਸੰਗਤ ਦੇ ਦਰਸ਼ਨ ਨਜ਼ਾਰੇ ਕਰਦੀ, ਉੱਥੇ ਉਹ ਫੋਟੋ ਅਜੇ ਤੱਕ ਨਹੀਂ ਲਾਈ ਗਈ। ਇਹ ਵੀ ਅਸੀਂ ਜਿਹੜੀ ਆ ਮੰਗ ਉਹ ਕਰਦੇ ਆ ਰਹੇ ਹਾਂ। ਇਸ ਵਾਰ ਦਾ ਜਿਹੜਾ ਸਮਾਗਮ ਸੀਗਾ ਇਹਦੇ ਵਿੱਚ ਅਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਦੂਜੀ ਮੰਜ਼ਿਲ ਹੈ ਉੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਸੀਗੇ ਔਰ ਸਿੱਖ ਸੰਗਤਾਂ ਜਿਹੜੀਆਂ ਬੜੀ ਵੱਡੀ ਗਿਣਤੀ ਵਿੱਚ, ਸਿੱਖ ਲੀਡਰਸ਼ਿਪ ਸਾਰੀ ਉੱਥੇ ਪੰਥਕ ਤੌਰ ਤੇ ਜੋ ਸਰਗਰਮ ਸੱਜਣ ਨੇ ਪਹੁੰਚੇ ਸੀ। ਔਰ ਸਭ ਤੋਂ ਵਧੀਆ ਜਿਹੜੀ ਗੱਲ ਆ ਉਹ ਇਹ ਹੈਗੀ ਆ ਕਿ ਅਸੀਂ ਇਹ ਪ੍ਰੋਗਰਾਮ ਇੱਕ ਕੌਮੀ ਪ੍ਰੋਗਰਾਮ ਜਿਹੜਾ ਹੈਗਾ ਉਹ ਬਣਦਾ ਜਾ ਰਿਹਾ, ਕਿਉਂਕਿ ਇੱਥੇ ਕੋਈ ਸਪੈਸ਼ਲ ਵਿਸ਼ੇਸ਼ ਜਥੇਬੰਦੀ ਵੱਲੋਂ ਨਹੀਂ ਹੁੰਦਾ, ਪਰਿਵਾਰ ਵੱਲੋਂ ਆਪਣੇ ਤੌਰ ਤੇ ਅਖੰਡ ਪਾਠ ਸਾਹਿਬ ਕਰਵਾਏ ਹੁੰਦੇ ਨੇ ਤੇ ਸਾਰੀ ਸਿੱਖ ਸੰਗਤ ਆਉਂਦੀ ਹੈ। ਇਸ ਸਮਾਗਮ ਦੇ ਵਿੱਚ ਇੱਥੇ ਮਤਲਬ ਇੰਗਲੈਂਡ ਦੀਆਂ ਸਿੱਖ ਸੰਗਤਾਂ ਤੇ ਹੋਰਨਾਂ ਕਈ ਮੁਲਕਾਂ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਸੀ ਸੰਦੇਸ਼ ਪਹੁੰਚੇ ਹੋਏ ਸੀਗੇ
ਜੀ ਭਾਈ ਜੋਗਾ ਸਿੰਘ ਦਾ ਔਰ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਸਿੰਘਾਂ ਦਾ ਜਿਹੜਾ ਸੁਨੇਹਾ ਉਹ ਪੜ੍ਹ ਕੇ ਸਟੇਜ ਤੋਂ ਸੁਣਾਇਆ ਗਿਆ ਜੀ ਤੇ ਸਿੱਖ ਸੰਘਰਸ਼ ਜਿਹੜਾ ਹੈਗਾ ਉਹਦੇ ਬਾਰੇ ਵਿਚਾਰਾਂ ਹੋਈਆਂ ਨੇ ਜੀ ਔਰ ਜਿਹੜਾ ਜਿਸ ਕਾਜ਼ ਲਈ ਇੰਨੀਆਂ ਸ਼ਹੀਦੀਆਂ ਹੋਈਆਂ ਨੇ ਕੌਮ ਦੀ ਆਜ਼ਾਦੀ ਉਹਦੀ ਵੀ ਗੱਲ ਹੋਈ ਆ। ਇੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ ਨੇ ਔਰ ਇਹ ਸਾਰਾ ਜਿਹੜਾ ਮਾਹੌਲ ਸੀਗਾ ਇਹ ਕੌਮ ਦੇ ਉਸ ਭਾਵਨਾ ਦਾ ਜਿਹੜਾ ਪ੍ਰਤੀਕ ਸੀ ਕਿ ਕੌਮ ਅੱਜ ਵੀ ਆਪਣੇ ਨਿਸ਼ਾਨੇ ਉੱਤੇ ਡਟੀ ਆ, ਕੌਮ ਆਜ਼ਾਦੀ ਦੀ ਇੱਛਾ ਰੱਖਦੀ ਆ। ਭਾਈ ਦਿਲਾਵਰ ਸਿੰਘ ਜਿਹੜਾ ਇਹਦਾ ਇੱਕ ਗੱਲ ਜਿਹੜੀ ਇੱਥੇ ਸਾਰਿਆਂ ਨੇ ਆਖੀ ਆ ਕਿ ਜਿਹੜਾ ਅੱਜ ਪੰਜਾਬ 'ਚ ਜਾਂ ਦੇਸ਼ ਵਿਦੇਸ਼ ਵਿੱਚ ਦਾੜਾ ਦੇ ਕੇਸ ਵਾਲੇ ਸਿੱਖ ਦਿਖਦੇ ਨੇ ਉਹ ਸਾਰੀ ਭਾਈ ਦਿਲਾਵਰ ਸਿੰਘ ਦੀ ਬਦੌਲਤ ਆ, ਕਿਉਂਕਿ ਬੇਅੰਤ ਸਿੰਘ ਦੇ ਰਾਜ ਵਿੱਚ APS ਗਿੱਲ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮ ਸਰਕਾਰੀ ਵਰਦੀਆਂ ਵਾਲੇ ਇੱਕ ਤਰਫਾ ਸਿੱਖਾਂ ਦਾ ਘਾਣ ਕਰ ਰਹੇ ਸੀ। ਪੰਜਾਬ ਦੇ ਪਿੰਡਾਂ ਵਿੱਚੋਂ, ਪੰਜਾਬ ਦੇ ਘਰਾਂ ਵਿੱਚੋਂ, ਸ਼ਹਿਰਾਂ ਵਿੱਚੋਂ, ਦੁਕਾਨਾਂ ਚੋਂ, ਮਕਾਨਾਂ ਚੋਂ ਮੁੰਡਿਆਂ ਨੂੰ ਚੱਕ ਕੇ ਨੌਜਵਾਨਾਂ ਦਾ ਕਤਲੇਆਮ ਹੋ ਰਿਹਾ ਸੀਗਾ ਔਰ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਵੀ ਸਾਡੇ ਸਾਹਮਣੇ ਹੈ। ਤੇ ਇਹ ਸਾਰੀ ਘਟਨਾਕ੍ਰਮ ਜਿਹੜਾ ਵਾਪਰ ਰਿਹਾ ਸੀ, ਇੱਕ ਤਰਫਾ ਕਤਲੇਆਮ ਹੋ ਰਿਹਾ ਸੀ, ਇਹਨੂੰ ਰੋਕਣ ਵਾਲੇ ਸੂਰਮੇ ਭਾਈ ਦਿਲਾਵਰ ਸਿੰਘ ਦਾ ਦਿਹਾੜਾ ਜਿਹੜਾ ਹੈਗਾ ਉਹ ਸਿੱਖ ਸੰਗਤ ਨੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਅਕਾਲ ਤਖ਼ਤ ਸਾਹਿਬ ਵਿਖੇ 31 ਅਗਸਤ ਨੂੰ ਮਨਾਇਆ। ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਆਈ ਵੁੱਡ ਲਾਈਕ ਟੂ ਆਸਕ ਯੂ, ਤੁਸੀਂ ਅਸੀਂ ਗੱਲ ਕਰਦੇ ਕਿ ਭਾਈ ਦਿਲਾਵਰ ਸਿੰਘ ਸਾਡੇ ਕੌਮੀ ਸ਼ਹੀਦ ਹਨ, ਉਹਨਾਂ ਸਾਡੇ ਬਹੁਤ ਵੱਡਾ ਸਾਲੇ ਆਪਣੀ ਜਾਨ ਦਿੱਤੀ, ਆਪਣੀ ਸ਼ਹੀਦੀ ਪਾਈ ਹੈ। ਤੇ ਜਿਸ ਤਰ੍ਹਾਂ ਸਾਡੀ ਕਾਫੀ ਨਵੀਂ ਜਨਰੇਸ਼ਨ ਜਿਹਨਾਂ ਨੂੰ ਉਹਨਾਂ ਦੇ ਬਾਰੇ ਕੁਝ ਪਤਾ ਨਹੀਂ ਕਿ ਉਹਦੀ ਲਾਈਫ ਪਹਿਲਾਂ ਕਿਸ ਤਰ੍ਹਾਂ ਦੀ ਸੀਗੀ, ਇਵਨ ਉਹਨਾਂ ਨੇ ਬੇਅੰਤ ਸਿੰਘ ਦੀ ਡੈਥ ਤੋਂ ਬਾਅਦ ਪਹਿਲਾਂ ਦੀ ਲਾਈਫ ਉਹਨਾਂ ਦੀ ਕਿਸ ਤਰ੍ਹਾਂ ਦੀ ਸੀ। ਕੈਨ ਯੂ ਟੈਲ ਅਸ ਲਿਟਲ ਬਿਟ ਅਬਾਊਟ ਹਿਮ? ਜੀ ਉਹ ਜਿਹੜੇ ਸਾਡੇ ਆਮ ਜਿਵੇਂ ਘਰਾਂ ਦੇ ਵਿੱਚ ਸਿੱਖ ਨੌਜਵਾਨ ਜੰਮਣ ਸਾਰ ਉਹ ਸਿੱਖੀ ਦੀ ਸੇਧ ਲੈਂਦਾ ਤੇ ਫਿਰ ਇੱਕ ਟਾਈਮ ਆਉਂਦਾ ਵੀ ਜਦੋਂ ਉਹ ਜਿਹੜਾ ਹਰ ਮਨੁੱਖ, ਹਰ ਸਿੱਖ ਜਿਹੜਾ ਹੈਗਾ ਉਹ ਆਲੇ ਦੁਆਲੇ ਦੇ ਪ੍ਰਭਾਵ ਤੋਂ ਵੀ ਪ੍ਰਭਾਵਿਤ ਹੁੰਦਾ। ਜਦੋਂ ਜਵਾਨੀ ਦੇ ਜੋਸ਼ ਵਿੱਚ ਨੌਜਵਾਨ ਗਲਤੀਆਂ ਕਰਦੇ ਆ, ਸਿੱਖੀ ਤੋਂ ਦੂਰ ਜਾਣ ਵਾਲੀਆਂ, ਉਹੋ ਜਿਹਾ ਦੌਰ ਇਸ ਭਾਈ ਦਿਲਾਵਰ ਸਿੰਘ ਦੀ ਜ਼ਿੰਦਗੀ ਵਿੱਚ ਕਦੇ ਨਾ ਆਇਆ। ਉਹ ਸਿੱਖੀ ਦੇ ਬਿਲਕੁਲ ਨੇੜੇ ਰਿਹਾ। ਉਹ ਉਹਨਾਂ ਦਿਨਾਂ ਦੇ ਵਿੱਚ 90-91 ਦੇ ਦਿਨਾਂ ਦੇ ਵਿੱਚ ਉਹ ਸਭ ਕੁਝ ਦੇਖ ਰਿਹਾ ਸੀ ਜਦੋਂ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਨੇ, ਸਿੱਖ ਨੌਜਵਾਨਾਂ ਦਾ ਘਾਣ ਹੋ ਰਿਹਾ। ਔਰ ਪਟਿਆਲੇ ਦੇ ਵਿੱਚ ਗੁਰੂ ਨਾਨਕਪੁਰਾ ਮਹੱਲਾ ਬੱਸ ਸਟੈਂਡ ਦੇ ਸਾਹਮਣੇ ਇਹ ਇਲਾਕਾ ਪੈਂਦਾ ਔਰ ਇਹ ਗੁਰੂ ਨਾਨਕ ਨਗਰ ਦੇ ਵਿੱਚ ਗਲੀਆਂ ਦੇ ਵਿੱਚ 3-4 ਗਲੀਆਂ ਦਾ ਕੁਛ ਇਸ ਤਰ੍ਹਾਂ ਦਾ ਆ ਜਾਂਦਾ ਜਿੱਥੇ ਘਰ ਨੇੜੇ ਆ ਜਾਂਦੇ। ਭਾਈ ਗੁਰਮੀਤ ਸਿੰਘ ਦਾ ਘਰ ਵੀ ਕੋਲੇ ਹੀ ਆ। ਭਾਈ ਦਿਲਾਵਰ ਸਿੰਘ ਦਾ ਉਹਨਾਂ ਦਾ ਪਿੰਡ ਬਠਿੰਡੇ ਜ਼ਿਲ੍ਹੇ ਚ ਜੈ ਸਿੰਘ ਵਾਲਾ ਸੀਗਾ, ਪਰ ਇਹ ਉੱਥੇ ਪਰਿਵਾਰ ਜਿਹੜਾ ਸੀ ਉਹਨਾਂ ਦੇ ਪਾਪਾ ਸਰਦਾਰ ਹਰਨੇਕ ਸਿੰਘ ਜਿਹੜੇ ਨੇ ਉੱਥੇ ਜੌਬ ਕਰਦੇ ਸੀ ਪਟਿਆਲੇ ਯੂਨੀਵਰਸਿਟੀ ਚ, ਉਹ ਵੀ ਉੱਥੇ ਮਕਾਨ ਪਾ ਕੇ ਰਹਿੰਦੇ ਸੀ। ਤੇ ਸਰਦਾਰ ਗੁਰਮੀਤ ਸਿੰਘ ਜਿਹੜੇ ਬਾਅਦ ਚ BPL ਦੇ ਇੰਜੀਨੀਅਰ ਸੀਗੇ, ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹ ਲੁਧਿਆਣੇ ਜ਼ਿਲ੍ਹੇ ਦੇ ਖੰਨੇ ਦੇ ਨੇੜੇ ਉਹਨਾਂ ਦਾ ਪਿੰਡ ਆ ਰਸੂਲੜਾ, ਤੇ ਉੱਥੋਂ ਉਹ ਵੀ ਜਾ ਕੇ ਪਰਿਵਾਰ ਵਸ ਚੁੱਕਿਆ ਸੀਗਾ। ਤੇ ਇੱਕ ਲਖਵਿੰਦਰ ਸਿੰਘ ਲੱਖਾ ਪਿੰਡ ਨਾਰੰਗਵਾਲ, ਜਿਹੜਾ ਕਿ ਭਾਈ ਰਣਧੀਰ ਸਿੰਘ ਨਾਰੰਗਵਾਲ ਸਾਡੇ ਅਖੰਡ ਕੀਰਤਨੀ ਜਥੇ ਦੇ ਬੜੇ ਨਾਮਵਰ ਹਸਤੀ ਹੋਏ ਨੇ, ਪੰਥ ਦੀ ਸੋਚ ਜਿਹੜੀ ਉਹਨਾਂ ਨੂੰ ਕਿਹਾ ਜਾਂਦਾ, ਉਹ ਨਾਰੰਗਵਾਲ ਪਿੰਡ ਤੋਂ ਭਾਈ ਲਖਵਿੰਦਰ ਸਿੰਘ ਲੱਖੇ ਦਾ ਪਰਿਵਾਰ ਵੀ ਪਟਿਆਲੇ ਦੇ ਵਿੱਚ ਹੀ ਰਹਿ ਰਿਹਾ ਸੀ। ਸੋ ਇਹ ਗੁਰਮੀਤ ਸਿੰਘ, ਲਖਵਿੰਦਰ ਸਿੰਘ ਲੱਖਾ ਤੇ ਇਹ ਆਪਣੇ ਭਾਈ ਦਿਲਾਵਰ ਸਿੰਘ ਹੋਣੀ ਇਹ ਇੱਥੇ ਗੁਰੂ ਨਾਨਕ ਮਲਟੀਪਰਪਜ਼ ਸਕੂਲ ਹੈਗਾ ਉੱਥੇ ਪੜ੍ਹਦੇ ਸੀ ਔਰ ਆਪਸ ਵਿੱਚ ਇਹਨਾਂ ਦੀ ਜਿਹੜੀ ਸੀ ਸਾਂਝ ਸੀ, ਯਾਰੀ ਦੋਸਤੀ ਸੀਗੀ। ਔਰ ਬਾਅਦ ਵਿੱਚ ਜਦੋਂ ਸਾਰਾ ਇਹ ਆਪਣੇ ਅੱਖੀਂ ਦੇਖ ਰਿਹਾ ਸੀ ਘਾਣ ਜਿਹੜਾ ਹੋ ਰਿਹਾ ਸੀ, ਉਹਦੇ ਬਾਰੇ ਵਿਚਾਰਾਂ ਵੀ ਕਰਦੇ। ਸੈਂਸਿਟਿਵ ਮਾਈਂਡ ਸੀ ਸਾਰੇ ਜਾਣੇ। ਜਦੋਂ ਅੱਜ ਇਹਨਾਂ ਨੂੰ ਲਖਵਿੰਦਰ ਸਿੰਘ ਲੱਖੇ ਨੂੰ ਮਿਲਿਆ ਇਹਨਾਂ ਨੂੰ, ਭਾਈ ਗੁਰਮੀਤ ਸਿੰਘ ਨੂੰ ਮਿਲਿਆ, ਬੜੇ ਸਾਊਥ ਦੇ ਲੋਕ ਨੇਗੇ ਔਰ ਬੜੇ ਸੈਂਸਿਟਿਵ ਮਤਲਬ ਮਾਈਂਡ ਇਹਨਾਂ ਦਾ। ਇਹਨਾਂ ਨੇ ਭਾਈ ਦਿਲਾਵਰ ਸਿੰਘ ਬਾਰੇ ਵੀ ਜੋ ਕੁਝ ਦੱਸਿਆ ਉਸ ਹਿਸਾਬ ਨਾਲ ਇਹ ਆਪਸ ਵਿੱਚ ਡੂੰਘੀਆਂ ਵਿਚਾਰਾਂ ਕਰਨ ਵਾਲੇ ਗੰਭੀਰ ਜਿਹੇ ਵਿਅਕਤੀ ਦੇ ਲੋਕ ਜਦੋਂ ਉਮਰ ਦੇ ਤਕਾਜ਼ੇ ਦੇ ਹਿਸਾਬ ਨਾਲ ਆਪਣੀ ਮੱਤ ਬੁੱਧੀ ਅਨੁਸਾਰ ਗੱਲਾਂ ਬਾਤਾਂ ਕਰਦੇ ਰਹਿੰਦੇ ਸੀਗੇ ਤਾਂ ਇਹ ਪੀੜ ਬਹੁਤ ਮਹਿਸੂਸ ਕਰਦੇ ਸੀ ਕਿ ਕਿਵੇਂ ਬੀਬੀਆਂ ਦੀ ਪੱਤ ਲੁੱਟੀ ਜਾ ਰਹੀ ਆ, ਕਿਵੇਂ ਨੌਜਵਾਨਾਂ ਦਾ ਘਾਣ ਹੋ ਰਿਹਾ। ਔਰ ਇਸ ਦੌਰਾਨ ਜਿਹੜਾ ਸੀਗਾ ਉਦੋਂ ਕਿਸੇ ਨੇ ਇਹ ਨਹੀਂ ਸੋਚਿਆ ਕਿ ਅੱਗੇ ਅਸੀਂ ਕੁਛ ਇਸ ਤਰ੍ਹਾਂ ਦੀ ਪੰਥ ਦੀ ਜ਼ਿੰਮੇਵਾਰੀ ਨਿਭਾਉਣੀ ਹੈ। ਪਰ ਸਮਾਂ ਜਿਹੜਾ ਹੈਗਾ, ਇਤਿਹਾਸ ਜਿਹੜਾ ਹੈਗਾ, ਉਹਨੇ ਆਪਦੀ ਚੱਲਣਾ ਹੁੰਦਾ। ਤੇ ਇਹਨਾਂ ਦਿਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਰਾਜੋਆਣੇ ਤੋਂ ਆਪਦੀ ਨੌਕਰੀ ਦੇ ਹਿਸਾਬ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਸੀਗੇ, ਉਹ ਉੱਥੇ ਚਲੇ ਗਏ ਔਰ ਪਟਿਆਲੇ ਉਹਨਾਂ ਨੂੰ ਨੌਕਰੀ ਮਿਲ ਗਈ। ਇੱਕ ਉੱਥੇ ਪੱਤਰਕਾਰ ਸੀਗਾ, ਉਹ ਵੀ ਉਹਨਾਂ ਨੂੰ ਗਨਮੈਨ ਦੇ ਰੂਪ 'ਚ ਉਹਨਾਂ ਦੀ ਡਿਊਟੀ ਲਾ। ਤੇ ਪੱਤਰਕਾਰ ਹੋਣ ਦੇ ਨਾਤੇ ਉਸ ਪੱਤਰਕਾਰ ਕੋਲੇ ਪੰਜਾਬ ਦੇ ਅਖਬਾਰਾਂ ਦੀਆਂ ਖਬਰਾਂ ਜਿਹੜੀਆਂ ਸੀਗੀਆਂ ਉਹ ਪਹੁੰਚਦੀਆਂ ਸੀਗੀਆਂ ਤੇ ਉਹ ਖਬਰਾਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਦੀਆਂ ਗੱਲਾਂ ਜਾਂ ਹੋਰ ਉਹ ਸਾਰੀਆਂ ਪੜ੍ਹਦੀਆਂ ਸੁਣਦੀਆਂ। ਕੋਲੇ ਘਰ ਦੇ ਵਿੱਚ ਮਾਹੌਲ ਸੀਗਾ ਸਾਰਾ, ਉਹ ਬਲਵੰਤ ਸਿੰਘ ਤੇ ਵੀ ਅਸਰ ਉਸ ਸਾਰੇ ਕਾਂਡ ਦਾ ਹੋ ਰਿਹਾ ਸੀ।
ਜੀ ਔਰ ਬਲਵੰਤ ਸਿੰਘ ਦੇ ਕਰਕੇ ਭਾਈ ਦਿਲਾਵਰ ਸਿੰਘ ਦਾ ਉਹਦੇ ਨਾਲ ਮੇਲ ਹੋ ਚੁੱਕਿਆ ਸੀਗਾ, ਕਿਉਂਕਿ ਦੋਨੇ ਜਾਣੇ ਹੀ ਪੁਲਿਸ ਮਹਿਕਮੇ ਦੇ ਵਿੱਚ ਨੌਕਰੀ ਕਰਨ ਲੱਗ ਪਏ ਸੀ। ਹਾਂਜੀ ਬਲਵੰਤ ਸਿੰਘ ਆਪਣੇ ਤੌਰ ਤੇ ਪੰਜਾਬ ਪੁਲਿਸ ਭਰਤੀ ਹੋਇਆ ਸੀ ਤੇ ਉੱਥੇ ਪਟਿਆਲੇ ਹੀ ਉਹਦੀ ਸਾਂਝ ਜਿਹੜੀ ਸੀਗੀ ਪੁਲਿਸ ਦੇ ਵਿੱਚ ਕੰਮ ਕਰਦੇ ਆ ਮੁਲਾਜ਼ਮ ਦੇ ਤੌਰ ਤੇ ਜੀ ਦਿਲਾਵਰ ਸਿੰਘ ਨਾਲ ਬਣ ਗਈ। ਦਿਲਾਵਰ ਸਿੰਘ ਉਦੋਂ ਜਿਹੜੇ ਆਮ ਮੁਲਾਜ਼ਮ ਭਰਤੀ ਹੁੰਦੇ ਆ ਐਸਪੀਓ ਵਗੈਰਾ ਹਾਂਜੀ ਆਪਣਾ ਉਹੀ ਭਰਤੀ ਹੈ। ਔਰ ਥੋੜੇ ਜਿਹੇ ਸਮੇਂ ਬਾਅਦ ਹੀ ਉਹਨੇ ਇਹ ਸਾਰਾ ਕੁਝ ਦੇਖਿਆ ਕਿ ਕਿਵੇਂ ਇੱਥੇ ਨੌਜਵਾਨਾਂ ਔਰ ਇਹ ਸਾਰੇ ਆਪਸ ਵਿੱਚ ਹੀ ਉਹਦੇ ਨਾਲ ਗੱਲਬਾਤ ਕਰਨ ਲੱਗੇ। ਸੋ ਇਹਨਾਂ ਦਾ ਆਪਸ ਵਿੱਚ ਜਿਹੜਾ ਇਹ ਪਿਆਰ ਸਤਿਕਾਰ ਵਧਿਆ। ਜੀ। ਉਹਦੇ ਵਿੱਚੋਂ ਸਿਖਰ ਵਾਲੀ ਗੱਲ ਤਾਂ ਉਸ ਤੋਂ ਹੀ ਜਦੋਂ ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹਦੇ ਬਾਰੇ ਇੱਕ ਪ੍ਰੋਗਰਾਮ ਰਾਮਪੁਰਾ ਫੂਲ ਦੇ ਵਿੱਚ ਹੋਇਆ ਸੀਗਾ ਜੀ। ਉੱਥੇ ਜਿਹੜੇ ਕਾਂਗਰਸੀ ਲੀਡਰ ਸੀਗੇ ਉਹ ਕਹਿ ਰਹੇ ਸੀਗੇ ਕਿ ਇਹ ਜਿਹੜਾ ਬੇਅੰਤ ਸਿੰਘ ਆ ਜੀ ਇਹ ਤਾਂ ਮਤਲਬ ਰਾਮਚੰਦਰ ਪੰਡਤ ਸੁੰਦਤ ਕਰਕੇ ਇੱਕ ਬਰਨਾਲੇ ਤੋਂ ਐਮਐਲਏ ਹੋਇਆ। ਉਹਨੇ ਇਹ ਗੱਲ ਸਟੇਜ ਤੋਂ ਕਹੀ ਕਿ ਜਿਵੇਂ ਧਰਤੀ ਤੋਂ ਪਾਪ ਦਾ ਨਾਸ਼ ਕਰਨ ਲਈ ਰਾਮਚੰਦਰ ਆਏ ਉਵੇਂ ਅੱਜ ਬੇਅੰਤ ਸਿੰਘ ਰਾਮਚੰਦਰ ਬਣ ਕੇ ਆਇਆ ਹੈ। ਹਾਂਜੀ ਤੇ ਸ਼ੇਰ ਸਿੰਘ ਗਾਗੋਵਾਲ ਉੱਥੇ ਐਮਐਲਏ ਆ, ਉਹ ਉਦੋਂ ਵੀ ਗਾਹਾਂ ਵਾਲੀ ਗੱਲ ਕਦੇ ਕਾਂਗਰਸੀ ਐਮਐਲਏ ਉਹ ਕਹਿੰਦਾ ਜੀ ਇਹ ਪੱਗ ਵਾਲਾ ਹੈਗਾ ਤੇ ਇਹ ਤਾਂ ਗੁਰੂ ਨਾਨਕ ਸਾਹਿਬ ਤੇ ਬੇਅੰਤ ਸਿੰਘ ਜੀ ਦਾ ਅਵਤਾਰ। ਏਦਾਂ ਦੀਆਂ ਗੱਲਾਂ ਉਹਨਾਂ ਦਿਨਾਂ ਦੇ ਵਿੱਚ ਅਖਬਾਰਾਂ 'ਚ ਛਪੀਆਂ ਔਰ ਬੜਾ ਇਹਦਾ ਪੰਥ ਵੱਲੋਂ ਵਿਰੋਧ ਹੋਇਆ ਕਿ ਇਹਨੂੰ ਗੁਰੂ ਨਾਨਕ ਸਾਹਿਬ ਜੀ ਨਾਲ, ਰਾਮਚੰਦਰ ਜੀ ਨਾਲ ਤੇ ਹੋਰ ਜਿਹੜੇ ਧਾਰਮਿਕ ਪੁਰਖ ਨੇ ਗਏ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਨਾਲ ਇਹਦੀ ਤੁਲਨਾ ਕੀਤੀ ਹੈ ਤੇ ਇਹ ਸਾਰਾ ਵਿਵਾਦ ਉਦੋਂ ਬੜਾ ਉੱਭਰਿਆ ਸੀ 95 ਦੀ ਗੱਲ ਜੀ। ਇਹਨਾਂ ਗੱਲਾਂ ਦੇ ਵਿੱਚ ਦਿਲਾਵਰ ਸਿੰਘ ਨੇ ਵੀ ਆਪਦੇ ਘਰ ਦੇ ਵਿੱਚ ਜਦੋਂ ਚੁੱਪ ਫਿਰਿਆ ਕਰੇ ਤਾਂ ਪਰਿਵਾਰ ਦੇ ਮੈਂਬਰਾਂ ਪੁੱਛਿਆ ਕੀ ਗੱਲ ਆ ਹਾਂਜੀ ਫਿਕਰ ਆ ਤਾਂ ਉਹ ਕਹਿਣ ਲੱਗੇ ਮੈਨੂੰ ਦੱਸੋ ਵੀ ਗੁਰੂ ਸਾਹਿਬ ਵੱਡੇ ਕਿ ਬੇਅੰਤ ਸਿੰਘ ਵੱਡੇ? ਉਹ ਕਹਿੰਦੇ ਵੱਡੇ ਤਾਂ ਗੁਰੂ ਸਾਹਿਬ ਹੀ ਨੇ। ਹਾਂਜੀ ਕਹਿੰਦਾ ਬਸ ਫਿਰ ਜਾਂ ਗੁਰੂ ਸਾਹਿਬ ਰਹਿ ਸਕਦਾ, ਹੁਣ ਗੁਰੂ ਸਾਹਿਬ ਦਾ ਨਾਂ ਰਹਿ ਸਕਦਾ ਜੀ। ਹਾਂਜੀ ਤਾਂ ਇਸ ਚੀਜ਼ ਦੇ ਵਿੱਚ ਇਹਨਾਂ ਨੇ ਜਥੇਬੰਦੀ ਨਾਲ ਸਿੰਘਾਂ ਨਾਲ ਆਪਦਾ ਰਾਬਤਾ ਬਣਾਇਆ ਔਰ ਉਹ ਬੜੀ ਵੱਡੀ ਕਹਾਣੀ ਆ। ਉਸ ਤਰੀਕੇ ਦੇ ਨਾਲ ਜਿਹੜਾ ਸੀ ਅੰਤਮ ਤੌਰ ਦੇ ਉੱਤੇ ਇਹ ਸਾਰੇ ਸਿੰਘਾਂ ਨੇ ਭਾਈ ਦਿਲਾਵਰ ਸਿੰਘ ਨੇ, ਭਾਈ ਲਖਵਿੰਦਰ ਸਿੰਘ ਨੇ ਔਰ ਇਹ ਸਾਰੇ ਸਿੰਘਾਂ ਨੇ ਰਲ ਮਿਲ ਕੇ ਜ਼ਿੰਮੇਵਾਰੀ ਨਿਭਾਈ। ਔਰ 30 ਅਗਸਤ ਦਾ ਦਿਨ ਜਿਹੜਾ ਸੀਗਾ ਪਹਿਲਾਂ ਲਿਖਿਆ ਗਿਆ ਸੀ 30 ਅਗਸਤ ਵਾਲੇ ਦਿਨ ਜਿਹੜੀ ਮੋਹਾਲੀ ਵਾਲੀ ਰਿਹਾਇਸ਼ ਸੀਗੀ, ਕਿਰਾਏ ਦਾ ਮਕਾਨ ਸੀਗਾ ਉੱਥੇ ਮੋਹਾਲੀ ਦਾ ਆਪਣੇ ਇੰਡੀਅਨ ਗੁਰਮੀਤ ਸਿੰਘ ਦਾ ਜੀ, ਉਸ ਮਕਾਨ ਦੇ ਵਿੱਚੋਂ ਮਨੁੱਖੀ ਬੰਬ ਬਣਨ ਦੇ ਲਈ ਬੈਲਟ ਲਾ ਕੇ ਭਾਈ ਦਿਲਾਵਰ ਸਿੰਘ ਜਿਹੜਾ ਸੀਗਾ ਉਹਨੂੰ ਲੈ ਕੇ ਬਲਵੰਤ ਸਿੰਘ ਰਾਜੋਆਣਾ ਸੈਕਟਰੀਏਟ ਵੱਲ ਚੰਡੀਗੜ੍ਹ ਚਲੇ ਗਿਆ ਸੀਗਾ। ਪਰ ਉੱਥੇ ਜਦੋਂ ਗਏ ਨੇਗੇ ਤੇ ਉੱਥੇ ਇਹਨਾਂ ਨੂੰ ਪਤਾ ਲੱਗਿਆ, ਲਖਵਿੰਦਰ ਸਿੰਘ ਜਿਹੜਾ ਪੁਲਿਸ ਮੁਲਾਜ਼ਮ ਸੀ ਨਾਰੰਗਾਲ ਵਾਲਾ ਸਿੰਘ ਉਹਨੇ ਆ ਕੇ ਦੱਸਿਆ ਵੀ ਤਾਂ ਅਜੇ ਤਾਂ ਬੇਅੰਤ ਸਿੰਘ ਤੇ ਚੰਡੀਗੜ੍ਹ ਚ ਹੈ ਹੀ ਨਹੀਂ, ਉਹ ਤਾਂ ਗਿਆ ਕਿਸੇ ਪਾਸੇ ਬਾਹਰ ਗਿਆ ਜੀ। ਤਾਂ ਫਿਰ ਇਹ ਵਾਪਸ ਆ ਗਏ ਨੇ ਤੇ ਰਾਤ ਜਿਹੜਾ ਸੀਗਾ ਉਹ ਉਧਰ ਨੇ ਕੱਟੀ ਆ ਤੇ ਅਗਲੇ ਦਿਨ ਸਿੰਘ ਜਿਹੜੇ ਨੇਗੇ ਦੋਨੇ ਗਏ ਨੇ ਤੇ ਸ਼ਾਮ ਤੱਕ ਇਹਨਾਂ ਦਾ ਜਿਹੜਾ ਟਾਈਮ ਬੀਤਿਆ ਔਰ ਸ਼ਾਮ ਨੂੰ 5 ਵਜੇ ਦੇ ਲਾਗੇ 5:15 ਦੇ ਲਾਗੇ ਜਿਹੜਾ ਬੇਅੰਤ ਸਿੰਘ ਆ ਉਹ ਇਹਨਾਂ ਦੇ ਨਿਸ਼ਾਨੇ ਤੇ ਆ ਗਿਆ ਤੇ ਉਹ ਕਾਰਵਾਈ ਜਿਹੜੀ ਇਤਿਹਾਸ ਦਾ ਇੱਕ ਹਿੱਸਾ ਬਣ ਚੁੱਕੀ ਆ ਉਹ ਫਿਰ ਇੱਥੇ ਵਾਪਰੀ ਆ। ਸੋ ਭਾਈ ਦਿਲਾਵਰ ਸਿੰਘ ਜਿਹੜੀ ਸਮੁੱਚੀ ਜ਼ਿੰਦਗੀ ਆ ਉਹ ਇੱਕ ਗੁਰਸਿੱਖ ਵਜੋਂ ਜਿਹੜੀ ਸਿੱਖ ਵਜੋਂ ਸਾਡੇ ਸਾਹਮਣੇ ਆ ਔਰ ਉਹਨੇ ਸਿੱਖੀ ਦੀ ਸ਼ਾਨ ਲਈ ਜੀਵਨ ਵਾਰਿਆ। ਸਾਰਿਆਂ ਦਾ ਉਹਦੇ ਪ੍ਰਤੀ ਸ਼ਰਧਾ ਦੇ ਸਤਿਕਾਰ ਆ ਜੀ। ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਅਸੀਂ ਬੇਅੰਤ ਸਿੰਘ ਦੀ ਗੱਲ ਕੀਤੀ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਬਾਦਲ ਸਰਕਾਰ ਵੱਲੋਂ ਵੀ ਪੰਜਾਬ ਵਿੱਚ ਜਿਹੜੀ ਬਾਈ ਇਲੈਕਸ਼ਨ ਹੋਣ ਤਾਂ ਵੀ ਉਹ ਗੁੰਡਾਗਰਦੀ ਦਾ ਸਹਾਰਾ ਲੈਂਦਾ ਹੈ ਤੇ ਹੁਣ ਜਦੋਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਸਮਰਥਕ ਸੰਤ ਦਾਦੋਵਾਲ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਇਸ ਗੁੰਡਾਗਰਦੀ ਨੂੰ ਅਸੀਂ ਹੁਣ ਕਿਵੇਂ ਠੱਲ ਪਾ ਸਕਦੇ ਹਾਂ ਇਹਨਾਂ ਦਿਨਾਂ ਦੇ ਵਿੱਚ? ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਪੰਜਾਬ ਦੇ ਜਿਹੜੇ ਹਾਲਾਤ ਇਸ ਟਾਈਮ ਬਣ ਚੁੱਕੇ ਨੇਗੇ ਇਹ ਇੱਕ ਜਿਹੜਾ ਹੈਗਾ ਇੱਕ ਸਧਾਰਨ ਜਿਹਾ ਵਰਤਾਰਾ ਨਹੀਂ, ਇੱਕ ਪੂਰੀ ਬੜੀ ਵੱਡੀ ਕੌਮੀ ਤੌਰ ਦੇ ਉੱਤੇ ਸਮਝਣ ਵਾਲੀ ਗੱਲ ਆ ਕਿ ਜਿਹੜਾ ਹਕੂਮਤ ਹੈ ਹਿੰਦ ਹਕੂਮਤ ਹਿੰਦ ਸਟੇਟ ਹੈ ਜਿਹੜੀ ਉਹ ਪੂਰੇ ਦੇ ਪੂਰੇ ਸਿੱਖ ਧਰਮ ਨੂੰ ਸਿੱਖ ਕੌਮ ਨੂੰ ਮਲੀਆਮੇਟ ਕਰਨ ਦੇ ਤੁਲੀ ਹੋਈ ਆ ਔਰ ਉਹਦੇ ਕਈ ਢੰਗ ਤਰੀਕੇ ਨੇ। ਇੱਕ ਤਾਂ ਉਹਦਾ ਇਹ ਸਾਧਨ ਬਣਿਆ ਹੋਇਆ ਵੀ ਪੂਰੀ ਦੀ ਪੂਰੀ ਕੌਮ ਦੇ ਜਿਹੜੇ ਜਾਗੇ ਹੋਏ ਸਿੱਖ ਨੇ ਉਹਨਾਂ ਨੂੰ ਮਾਰਿਆ ਜਾਵੇ, ਉਹਨਾਂ ਨੂੰ ਕੁੱਟਿਆ ਜਾਵੇ, ਉਹਨਾਂ ਨੂੰ ਇੱਥੋਂ ਬਾਹਰ ਭਜਾ ਦਿੱਤਾ ਜਾਵੇ ਔਰ ਉਹਨਾਂ ਦੇ ਮੁਕਾਬਲੇ ਬਣਾ ਕੇ ਜਾਂ ਜਿਹੜਾ ਚੀਜ਼ ਡੱਕ ਦਿਓ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਚੁੱਪ ਕਰਾਓ। ਇੱਕ ਤਾਂ ਇਹ ਦੇਖ ਦੂਜਾ ਜਿਹੜਾ ਜਨਰਲ ਸਿੱਖ ਸਮਾਜ ਆ ਉਹਨੂੰ ਇਸ ਤਰ੍ਹਾਂ ਦੇ ਹਾਲਾਤ ਬਣਾ ਦਿਓ ਕਿ ਉਹ ਜਾਂ ਤਾਂ ਐਂਟੀ ਪੰਥਕ ਫੋਰਸਸ ਜਿਹੜੀਆਂ ਲੱਗੀਆਂ ਉਹਨਾਂ ਦੀ ਈਨ ਮੰਨ ਲਵੇ ਤੇ ਜਾਂ ਫਿਰ ਜਿਹੜਾ ਹੈਗਾ ਬਾਦਲ ਵਰਗੇ ਜਿਹੜੇ ਦਿੱਲੀ ਦੇ ਦਲਾਲ ਬਣੇ ਹੋਏ ਨੇ ਇਹੋ ਜਿਹੇ ਸਿਆਸੀ ਤੇ ਧਾਰਮਿਕ ਬੜੀ ਵੱਡੀ ਇੱਥੇ ਜਮਾਤ ਪੈਦਾ ਕਰ ਦਿੱਤੀ ਗਈ ਆ ਜਿਹੜੀ ਪੰਥ ਨਾਲੋਂ ਵੱਧ ਦਿੱਲੀ ਦਾ ਪੱਖ ਪੂਰਦੀ ਆ, ਉਸ ਦਿੱਲੀ ਦਾ ਜਿਹੜੀ ਸਿੱਖਾਂ ਨੂੰ ਤੇ ਸਿੱਖੀ ਨੂੰ ਮਾਰਨਾ ਚਾਹੁੰਦੀ। ਹਾਂਜੀ ਇਹ ਇੱਕ ਇੱਥੇ ਜਿਹੜਾ ਵਰਤਾਰਾ ਚੱਲ ਰਿਹਾ ਇਹ ਉਵੇਂ ਦਾ ਹੀ ਆ ਜਿਵੇਂ ਬੁੱਧ ਮਤ ਨਾਲ ਬੋਧੀਆਂ ਨਾਲ ਹਿੰਦੂਇਜ਼ਮ ਨੇ ਕੀਤਾ ਤੇ ਉਹ ਸਿੱਖੀ ਨੂੰ ਵੀ ਉਵੇਂ ਦਾ ਕਰਨਾ ਚਾਹੁੰਦੇ ਆ। ਆਪਣਾ ਸਾਰਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਸੁਦਰਸ਼ਨ ਦੇ ਬਿਆਨ ਤੇ ਹੋਰ ਹਿੰਦੂ ਕੱਟੜਪੰਥੀਆਂ ਦੇ ਬਿਆਨ ਆਪਣੇ ਸਾਹਮਣੇ ਆ।
ਹਾਂਜੀ ਸੋ ਇਹ ਵਿੱਚ ਜਿਹੜੇ ਆਪਾਂ ਨਿੱਕੇ ਨਿੱਕੇ ਵਰਤਾਰਿਆਂ ਦੇ ਵਿੱਚ ਜੇ ਗੱਲ ਦੇਖੀਏ ਤਾਂ ਕਦਮ ਇਹ ਵੀ ਹੈਗਾ ਵੀ ਜਿਹੜਾ ਬਾਬਾ ਬਲਜੀਤ ਸਿੰਘ ਦਾਦੂਵਾਲ ਹੈ, ਹਾਂਜੀ ਇਹ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਬਹੁਤ ਸਾਰੇ ਗੁਰਸਿੱਖ ਭਾਈ ਕੁਲਵੀਰ ਸਿੰਘ ਬੜਾ ਪਿੰਡ ਜਿਹੜੇ ਤੇ ਆ, ਭਾਈ ਦਲਜੀਤ ਸਿੰਘ ਬਿੱਟੂ, ਇਸ ਤਰ੍ਹਾਂ ਇਹ ਸਾਰਿਆਂ ਨਾਲ ਜੋ ਕੁਝ ਹੋ ਰਿਹਾ ਨਾ ਇੱਥੇ, ਉਹਦਾ ਮੁੱਖ ਮੁੱਦਾ ਇਹ ਹੈਗਾ ਕਿ ਜਿਹੜਾ ਵੀ ਬੰਦਾ ਪੰਥ ਲਈ ਗੱਲ ਕਰਦਾ, ਧਰਮ ਦੀ ਗੱਲ ਕਰਦਾ, ਉਹਨੂੰ ਕਿਸੇ ਤਰੀਕੇ ਨਾਲ ਤੋੜਨਾ ਹੈ, ਉਹਨੂੰ ਕਿਸੇ ਤਰੀਕੇ ਨਾਲ ਝੁਕਾਉਣਾ ਔਰ ਉਹਨੂੰ ਈਨ ਮਰਵਾਉਣੀ ਆ ਕਿ ਉਹ ਬਾਦਲਕਿਆਂ ਦੀ ਬੋਲੀ ਬੋਲੇ। ਬਾਦਲਕਿਆਂ ਦੀ ਬੋਲੀ ਬੋਲਣ ਦਾ ਮਤਲਬ ਹੈਗਾ ਇੰਡੀਅਨ ਸਟੇਟ ਦੀ ਬੋਲੀ ਬੋਲਣਾ, ਯਾਨੀ ਕਿ ਪੰਥ ਦੇ ਖਿਲਾਫ ਚੱਲਣ ਵਾਲੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹਨਾਂ ਮੌਕੇ ਚੁੱਪ ਰਹਿਣਾ ਔਰ ਕੋਈ ਗੱਲ ਨਾ ਕਰਨੀ। ਤੇ ਇਹ ਜਿਹੜਾ ਬਾਬੇ ਦਾਦੂਵਾਲ ਨਾਲ ਹੋ ਰਿਹਾ, ਜਿਵੇਂ ਸਾਡੇ ਕੋਲੇ ਸਾਰੀਆਂ ਸੂਚਨਾਵਾਂ ਪਹੁੰਚੀਆਂ ਨੇ ਕਿ ਤਸ਼ੱਦਦ ਕਰਕੇ ਉਹ ਕਾਗਜ਼ਾਂ ਤੇ ਸਾਈਨ ਕਰਾਏ ਨੇ ਔਰ ਵੀਡੀਓ ਵੀ ਬਣਾਈ ਆ। ਅੰਦਰ ਪਿਛਲੀ ਵਾਰ ਸਾਡੇ ਸਿੰਘਾਂ ਦੇ ਬਾਰੇ ਇੱਥੇ ਸ਼ਾਇਦ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਬਾਹਰ ਬੈਠੇ ਆ ਲੋਕ, ਕਈਆਂ ਨੂੰ ਨਾ ਪਤਾ ਹੋਵੇ ਕਿ ਨੌਜਵਾਨ ਸਾਡੇ ਜਿਹੜੇ ਕੌਮ ਦੇ ਲਈ ਲੜ ਰਹੇ ਨੇ ਉਹਨਾਂ ਨੂੰ ਨੰਗਾ ਕਰਕੇ, ਮਾਰ ਕੁੱਟ ਕਰਕੇ ਵੀਡੀਓ ਬਣਾਈ ਜਾਂਦੀ ਆ ਹਰ ਵਾਰੀ। ਹੁਣ ਤੇ ਉਹ ਵੀਡੀਓ ਜਿਹੜੀ ਆ ਉਹਦੇ ਵਿੱਚ ਹੱਥ ਬੰਨ੍ਹਦਾ ਦਿਖਾਇਆ ਜਾਂਦਾ ਵੀ ਹੱਥ ਬੰਨ੍ਹਦਾ, ਉਹ ਜਦੋਂ ਗਾਲਾਂ ਕੱਢਦੇ ਆ, ਕੁੱਟਦੇ ਆ, ਮਾਰਦੇ ਆ, ਤਸ਼ੱਦਦ ਕਰਦੇ ਆ ਤਾਂ ਪੁਲਿਸ ਅਧਿਕਾਰੀ ਕਹਿ ਰਹੇ ਹੁੰਦੇ ਆ ਭਰਾਵਾ ਸਾਡਾ ਵੀ ਕਿਹੜਾ ਛੁੱਟ ਜੂ, ਤੇਰਾ ਵੀ ਛੁੱਟ ਜੂ, ਹੱਥ ਬੰਨ੍ਹ ਕੇ ਇੱਥੇ ਮਾਫੀ ਮੰਗ ਲਾ ਵੀ ਮੈਂ ਗਾਹਾਂ ਨੂੰ ਇਹ ਕੰਮ ਨਹੀਂ ਕਰਦਾ। ਤੋ ਏਦਾਂ ਜਲੀਲ ਕਰਦੇ ਆ ਔਰ ਇਹ ਸਾਡੇ ਕੌਮ ਦੇ ਮਹਾਨਾਇਕ ਜਿਹੜੇ ਯੋਧੇ ਨੇ ਇਹ ਉਹਨਾਂ ਤੋਂ ਆਸ ਕਰਦੇ ਆ ਕਿ ਇਹਨਾਂ ਦੇ ਪੈਰਾਂ 'ਚ ਡਿੱਗ ਪੈਣ ਈਰ ਮੰਗ। ਤੋ ਏਦਾਂ ਹੀ ਇਹ ਵਰਤਾਰਾ ਜਿਹੜਾ ਹੈਗਾ ਇਹਦੇ ਨਾਲ ਬਾਬੇ ਦਾਦੂਵਾਲ ਨਾਲ ਹੋ ਰਿਹਾ, ਤਸ਼ੱਦਦ ਕੀਤਾ ਜਾ ਰਿਹਾ। ਔਰ ਸਾਰੀ ਗੱਲ ਦਾ ਮੂਲ ਮੁੱਦਾ ਇਹ ਆ ਕਿ ਇਹਨੂੰ ਹੁਣ ਅਸਲ ਵਿੱਚ ਬਹਾਨਾ ਚਾਹੀਦਾ ਹੁੰਦਾ, ਦੁਖੀ ਦਾ ਉਦੋਂ ਤੋਂ ਪਹਿਲੇ ਹੁੰਦੇ ਨੇ ਜਿਵੇਂ ਸਾਡੇ ਹੋਰਾਂ ਸਾਹਿਬ ਭਾਈ ਦਲਜੀਤ ਸਿੰਘ ਆ ਜਾਂ ਹੋਰ ਕੌਮ ਦੇ ਲੜਨ ਵਾਲੇ, ਦੁਖੀ ਤੋਂ ਕਾਰਨ ਕੋਈ ਬਹਾਨਾ ਬਣਾ ਲੈਂਦੇ। ਹੁਣ ਇਹਨਾਂ ਨੂੰ ਬਹਾਨਾ ਸੀਗਾ ਕਿ ਲਓ ਜੀ ਇਹਨੇ ਹਰਿਆਣਾ ਜਿਹੜੀ ਕਮੇਟੀ ਬਣੀ ਆ ਉੱਥੇ ਇਹਨੇ ਰੋਲ ਪਲੇ ਕੀਤਾ ਬਾਬੇ ਦਾਦੂਵਾਲ ਨੇ, ਇਹਨੂੰ ਇਹਨਾਂ ਨੇ ਇਸ ਤਰੀਕੇ ਨਾਲ ਟੌਰਚਰ ਕੀਤਾ। ਔਰ ਇਹ ਇਕੱਲੇ ਇੱਕ ਦਾਦੂਵਾਲ ਦੀ ਗੱਲ ਨਹੀਂ, ਇਹ ਹਰ ਉਸ ਸਿੱਖ ਦੀ ਗੱਲ ਆ ਜਿਹੜਾ ਪੰਥ ਨੂੰ ਪਿਆਰ ਕਰਦਾ, ਧਰਮ ਨੂੰ ਪਿਆਰ ਕਰਦਾ, ਉਹਨਾਂ ਸਾਰਿਆਂ ਦੇ ਨਾਲ ਇਹ ਕੁਛ ਇੱਥੇ ਵਾਪਰ ਰਿਹਾ। ਜਿਹੜੀ ਗੱਲ ਹੈਗੀ ਇੱਥੋਂ ਖੜਾ ਛਡਵਾਉਣ ਦੀ, ਇੱਥੋਂ ਭਾਰਤ ਦੇ ਵਿੱਚ ਵਸੇ ਹੋਏ ਸਿੱਖਾਂ ਨੂੰ ਤਾਂ ਰੋਜੀ ਰੋਟੀ ਦੀ ਗੱਲ ਜਿਹੜੀ ਆ ਉਹਨੇ ਚਿੰਤਾ ਨੇ ਮਾਰਿਆ ਹੋਇਆ, ਉਹਨਾਂ ਨੇ ਕੌਮ ਦੇ ਮਸਲਿਆਂ ਲਈ ਕੀ ਸੋਚ ਲੈਣਾ। ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਬਾਹਰ ਬੈਠਾ ਖਾਲਸਾ ਉਹਦੇ ਵਿੱਚ ਅਜੇ ਫਿਰ ਕੋਈ ਤੱਤ ਹੈਗਾ, ਇੱਥੇ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇਗੇ। ਹਰ ਰੋਜ਼ ਜਿਹੜਾ ਹੈਗਾ ਮਾੜੀ ਤੋਂ ਮਾੜੀ ਘਟਨਾ ਸਾਨੂੰ ਮਿਲਦੀ ਆ। ਸਿੱਖਾਂ ਦਾ ਸਿੱਖੀ ਵਿੱਚ ਧਰਮ ਵਿੱਚ ਜਿਹੜਾ ਵਿਸ਼ਵਾਸ ਸੀਗਾ ਉਹਨੂੰ ਪਤਲਾ ਕਰਨ ਦੇ ਲਈ ਇੰਨੀਆਂ ਜ਼ਬਰਦਸਤ ਘਿਨਾਉਣੀਆਂ ਗੱਲਾਂ ਚੱਲੀਆਂ ਜਾ ਰਹੀਆਂ ਨੇਗੀਆਂ ਕਿ ਗੱਲ ਕਰਨੀ ਬੜੀ ਔਖੀ ਹੋ ਗਈ ਆ। ਸੋ ਬੜੇ ਇੱਕ ਪਿੰਜਰੇ 'ਚ ਪਏ ਪੰਛੀ ਵਾਂਗੂ ਤੜਪ ਕੇ ਅਸੀਂ ਮਰਦਾ ਹੋਇਆ ਇੱਥੇ ਪੰਥ ਨੂੰ ਦੇਖ ਰਹੇ ਹਾਂ। ਇਸ ਮਾਹੌਲ ਦੇ ਵਿੱਚ ਬਾਦਲ ਵਰਗੇ ਲੋਕ ਜਿਹੜੇ ਨੇ ਜਾਂ ਹੋ ਸਾਰੇ ਨੇ ਉਹ ਹਿੰਦੁਸਤਾਨੀ ਹਿੰਦੂਵਾਦੀ ਕਹਾੜੇ ਦਾ ਦਾਤਾ ਬਣ ਕੇ ਸਿੱਖੀ ਨੂੰ ਵੱਢ ਰਹੇ ਨੇ। ਹਾਂਜੀ ਹਾਂਜੀ ਬਿਲਕੁਲ। ਤੇ ਵੀਰ ਜੀ ਅਗਲੇ ਮੁੱਦੇ ਦੇ ਉੱਪਰ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਇਟਸ ਇੰਟਰਨੈਸ਼ਨਲ ਮੁੱਦਾ। ਜਿਸ ਤਰ੍ਹਾਂ ਜਾਪਾਨ ਦੇ 5 ਰੋਜ਼ਾ ਦੌਰੇ ਤੇ ਗਏ ਨਰਿੰਦਰ ਮੋਦੀ ਨੇ ਜਾਪਾਨ ਦੇ ਬਾਦਸ਼ਾਹ ਨੂੰ ਹਿੰਦੂ ਧਰਮ ਗ੍ਰੰਥ ਗੀਤਾ ਦੀ ਇੱਕ ਕਾਪੀ ਭੇਂਟ ਕੀਤੀ ਹੈ। ਕੀ ਭਾਰਤ ਇੱਕ ਹਿੰਦੂ ਰਾਸ਼ਟਰ ਆਲਰੇਡੀ ਬਣ ਗਿਆ ਹੈ? ਦੇਖੋ ਜਿਹੜਾ ਇਹ ਮੋਦੀਵਾਦ ਜਾਂ ਮੋਦੀ ਦੇ ਆਉਣ ਨਾਲ ਹਿੰਦੁਸਤਾਨ ਦਾ ਇੱਕ ਜਿਹੜਾ ਚਿਹਰਾ ਦੁਨੀਆ ਦੇ ਸਾਹਮਣੇ ਪੇਸ਼ ਹੋਇਆ ਜੀ, ਉਹ ਹਿੰਦੂ ਰਾਸ਼ਟਰਵਾਦ ਬਣਾਉਣਾ ਜੀ, ਹਿੰਦੂ ਆ ਮੁਲਕ, ਏਦਾਂ ਕਹਿਣ ਦੀ ਗੱਲ ਆ। ਹੁਣ ਇੱਕ ਇਹ ਇੱਥੇ ਕਹਿੰਦੇ ਨੇ ਕਿ ਜੀ ਇਹ ਸੈਕੂਲਰ ਮੁਲਕ ਆ ਜੀ, ਧਰਮ ਨਿਰਪੱਖ ਮੁਲਕ ਆ, ਏਦਾਂ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ। ਪਰ ਅਸਲ ਵਿੱਚ ਜਿਹੜਾ ਹੈਗਾ ਪਹਿਲੇ ਦਿਨ ਤੋਂ ਹਿੰਦੂ ਬਹੁ ਗਿਣਤੀ ਨੇ ਹਿੰਦੂ ਫਾਸ਼ੀਵਾਦ ਨੂੰ ਇੱਥੇ ਪੂਰੀ ਸ਼ਹਿਰ ਦੇ ਸਮਰਥਨ ਦਿੱਤੀ ਆ। ਔਰ ਭਾਰਤ ਵਿੱਚ ਵਰਤੀਆਂ ਸਾਰੀਆਂ ਘੱਟ ਗਿਣਤੀਆਂ ਦਾ ਘਾਣ ਲਗਾਤਾਰ ਆਪਾਂ ਹੁੰਦਾ ਦੇਖ ਰਹੇ ਹਾਂ। ਔਰ ਇਹਦੇ ਵਿੱਚ ਜਿਹੜਾ ਹਿੰਦੂਇਜ਼ਮ ਦਾ ਏਜੰਡਾ ਚਾਹੇ ਉਹ ਕਾਂਗਰਸੀ ਸੀ ਸਰਕਾਰ ਚਾਹੇ ਕੋਈ ਹੋਰ, ਉਹਨਾਂ ਨੇ ਲਾਗੂ ਰੱਖਿਆ। ਮੋਦੀ ਦੇ ਰਾਜ ਵਿੱਚ ਇਹ ਏਜੰਡਾ ਪੂਰੇ ਫਿਕਰ ਤੇ ਆ। ਔਰ ਇਹਦਾ ਜਿਹੜਾ ਹੈਗਾ ਵਿਰੋਧ ਆ ਉਹ ਕਰਨ ਵਾਲੀਆਂ ਧਿਰਾਂ ਨੂੰ ਇਹ ਦੇਸ਼ ਵਿਰੋਧੀ ਤੇ ਉਹਨਾਂ ਨੂੰ ਟੈਰੋਰਿਸਟ ਕਹਿ ਕੇ ਉਹਨਾਂ ਨੂੰ ਦੁਨੀਆ 'ਚ ਬਦਨਾਮ ਕਰਦੇ ਆ। ਉਹ ਫਿਰ ਇਸ ਤਰੀਕੇ ਦੇ ਨਾਲ ਇਹ ਲੱਗੇ ਹੋਏ ਨੇ। ਹੁਣ ਜਿਵੇਂ ਗੀਤਾ ਦੀ ਗੱਲ ਹੈ, ਗੀਤਾ ਤਾਂ ਜੰਗ ਦੇ ਮੈਦਾਨ ਦੇ ਵਿੱਚ ਅਰਜਨ ਨੂੰ ਜਿਹੜਾ ਸੰਦੇਸ਼ ਕ੍ਰਿਸ਼ਨ ਨੇ ਦਿੱਤਾ ਉਹਦੀ ਕਹਾਣੀ ਹੈ। ਇੱਕ ਪਾਸੇ ਤਾਂ ਕਹਿੰਦੇ ਜੀ ਅਹਿੰਸਾ ਹੋਣੀ ਚਾਹੀਦੀ ਹੈ, ਸ਼ਾਂਤੀ ਹੋਣੀ ਚਾਹੀਦੀ ਹੈ, ਤੇ ਗੀਤਾ ਵਰਗਾ ਜਿਹੜਾ ਗ੍ਰੰਥ ਜਾਂ ਕਿਤਾਬ ਜੋ ਹੈ ਜਿਹੜਾ ਸੰਦੇਸ਼ ਆ ਉਹਦਾ ਜੰਗ ਲਈ ਉਕਸਾਰਿਆ ਕ੍ਰਿਸ਼ਨ। ਉਹ ਅਰਜਨ ਸਗਾ ਸਾਹਮਣੇ ਕਹਿੰਦਾ ਹੋਇਆ ਕਿ ਮੇਰੇ ਰਿਸ਼ਤੇਦਾਰ ਖੜੇ ਆ, ਮੈਂ ਲੜਨਾ ਨਹੀਂ ਚਾਹੁੰਦਾ। ਪਰ ਕ੍ਰਿਸ਼ਨ ਜਿਹਨੂੰ ਇਹ ਭਗਵਾਨ ਦਾ ਰੁਤਬਾ ਇਹਨਾਂ ਨੇ ਦਿੱਤਾ ਹੋਇਆ ਉਹ ਜੰਗ ਲਈ ਉਸਾਰਿਆ। ਤੋਂ ਇਹ ਜਿਹੜਾ ਮਤਲਬ ਸਾਰਾ ਕੰਟਰਾਡਿਕਸ਼ਨ ਜਿਹੜੀ ਇਹਦੇ ਵਿੱਚ ਫਲਸਫੇ ਦੇ ਵਿੱਚ ਇਹਦੇ ਕੰਮਾਂ 'ਚ ਪਈ ਉਹਦੇ ਵਿੱਚ ਸਿੱਖਾਂ ਨੂੰ ਵੀ ਉਲਝਾਉਣ ਨੂੰ ਫਿਰਦੇ ਆ ਕਿ ਤੁਸੀਂ ਵੀ ਹਿੰਦੂ ਹੋਣਾ ਮੰਨ ਲਵੋ। ਤੇ ਹਿੰਦੂਇਜ਼ਮ ਨਾਲ ਜਿਹੜੇ ਸੰਬੰਧਿਤ ਲੋਕ ਨੇਗੇ ਉਹ ਸਾਡੇ ਸਿੱਖ ਨਾਇਕਾਂ ਬਾਰੇ
ਸਿੱਖੀ ਬਾਰੇ ਧਰਮ ਬਾਰੇ ਮਾੜਾ ਚੰਗਾ ਬੋਲ ਰਹੇ ਨੇ। ਹਾਂਜੀ। ਇਸ ਮਾਹੌਲ ਦੇ ਵਿੱਚ ਜਿਹੜਾ ਇਹ ਮੋਦੀ ਦਾ ਬਾਹਰ ਜਾਣਾ ਤੇ ਬਾਹਰਲੇ ਮੁਲਕਾਂ 'ਚ ਜਾ ਕੇ ਇਹਨੂੰ ਇੱਕ ਹਿੰਦੂ ਰਾਸ਼ਟਰ ਵਜੋਂ ਪੇਸ਼ ਕਰਨਾ, ਉਹ ਅੱਗੇ ਜਾ ਕੇ ਹੋਰ ਅਜੇ ਵਧੇਗਾ। ਤਾਂ ਅਸੀਂ ਸਮਝਦੇ ਹੈਗੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਭਰਮ ਭੁਲੇਖਾ ਹੈਗਾ ਕਿ ਲਓ ਜੀ ਇੱਥੇ ਦਾ ਬੜੀ ਧਰਮ ਨਿਰਪੱਖ ਜਾਂ ਮੁਲਕ ਆ, ਇੱਥੇ ਦਾ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਬੜਾ ਹੁੰਦਾ, ਉਹ ਸਾਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈਗਾ। ਜੀ ਬਿਲਕੁਲ ਪਤਾ ਲੱਗੇਗਾ ਜਦੋਂ ਦੂਜੇ ਮੁਲਕਾਂ 'ਚ ਜਾਏਗਾ। ਹਾਂਜੀ ਹਾਂਜੀ। ਤੇ ਵੀਰ ਜੀ ਵਨ ਲਾਸਟ ਕੁਐਸਚਨ, ਕਿਉਂਕਿ ਸਾਡੇ ਕੋਲ 4 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪਿਛਲੇ ਦਿਨੀ ਨਕਲੀ ਨਿਰੰਕਾਰੀਆਂ ਦੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਨਿਰੰਕਾਰੀਆਂ ਦੀ ਸਿਫਤ ਸਲਾਹ ਦੇ ਛੋਲੇ ਵੀ ਗਾਏ। ਇਸ ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਨਕਲੀ ਨਿਰੰਕਾਰੀ ਤੇ ਹੋਰ ਜਿਹੜੇ ਪੰਥ ਤੇ ਛੇਕੀਆਂ ਹੋਈਆਂ ਫੋਰਸਿਸ ਨੇਗੀਆਂ, ਉਹਨਾਂ ਦੇ ਡੇਰਿਆਂ ਨਾਲ ਸੰਬੰਧ ਹੁਣ ਸਾਰੇ ਹੀ ਜਿਹੜੇ ਇੱਥੋਂ ਦੇ ਸਿੱਖ ਸਿਆਸਤਦਾਨ ਨੇ ਉਹ ਵੀ ਰੱਖ ਰਹੇ ਨੇ। ਔਰ ਗੁਰਦਾਸ ਮਾਨ ਜਿਹੜਾ ਇੱਕ ਫਿਗਰ ਦੇ ਤੌਰ ਤੇ ਸਿੱਖ ਸਮਾਜ ਦੇ ਵਿੱਚ, ਭਾਈਚਾਰੇ ਵਿੱਚ ਅਸੀਂ ਜਾਣਿਆ ਪਛਾਣਿਆ ਜਾਂਦਾ, ਉਹਦਾ ਉੱਥੇ ਜਾਣਾ ਇਹਨੂੰ ਨੋਟਿਸ ਲੈਣਾ ਚਾਹੀਦਾ। ਪਰ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਜਿਹੜੀਆਂ ਪੰਥਕ ਫੋਰਸਿਸ ਨੇਗੀਆਂ, ਉਹਨਾਂ ਤੋਂ ਇਹੋ ਜਿਹੀ ਆਸ ਜਿਹੜੀ ਹੈਗੀ ਆ ਹੁਣ ਦਿਨੋਂ ਦਿਨ ਘਟਦੀ ਹੋ ਜਾ ਰਹੀ ਆ। ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਹੀ ਇਸ ਗੱਲ ਦਾ ਹੁਣ ਸਮਝ ਹੈ ਕਿ ਬਾਦਲ ਪਰਿਵਾਰ ਨੇ ਇਹਨਾਂ ਸੰਸਥਾਵਾਂ ਨੂੰ ਆਪਦੇ ਰਾਜਾਂ ਲਈ ਵਰਤਣਾ ਸ਼ੁਰੂ ਕੀਤਾ ਹੋਇਆ। ਉੱਥੇ ਉਹਨਾਂ ਨੂੰ ਤਾਂ ਬੜੀ ਲੋੜ ਆ ਜੀ ਸਰਸੇ ਵਾਲਿਆਂ ਦੀਆਂ ਵੋਟਾਂ ਦੀ, ਭੰਡਾਰਿਆਂ ਦੀਆਂ ਵੋਟਾਂ ਦੀ। ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਸਰਸਿਆਂ ਦੇ ਖਿਲਾਫ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਦਲ ਦਲ ਦੇ ਉੱਥੇ ਜਾ ਰਹੇ ਹੁੰਦੇ ਆ। ਇਹ ਇਹਨਾਂ ਨੇ ਗੁਰਦਾਸ ਮਾਨ ਨੂੰ ਜਾਂ ਕਿਸੇ ਹੋਰ ਨੂੰ ਕੀ ਰੋਕ ਲੈਣਾ? ਇਹ ਤਾਂ ਆਪ ਉਹਨਾਂ ਥਾਵਾਂ ਤੇ ਜਾਣ ਵਾਲਿਆਂ ਦੇ ਨਾਲ ਖੜੇ ਹੁੰਦੇ ਆ। ਇੱਥੇ ਅੰਮ੍ਰਿਤਸਰ ਦੇ ਵਿੱਚ ਬਾਈਪਾਸ ਦੇ ਉੱਤੇ, ਜਲੰਧਰ ਬਾਈਪਾਸ ਦੇ ਉੱਤੇ ਬਹੁਤ ਵੱਡਾ ਇੱਕ ਇਹਨਾਂ ਦਾ ਨਿਰੰਕਾਰੀਆਂ ਦਾ, ਨਕਲੀ ਨਿਰੰਕਾਰੀਆਂ ਦਾ ਕੇਂਦਰ ਹੈ। ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਆ ਭੋਲੇ ਭਾਲੇ ਉਹਨਾਂ ਨੂੰ ਹੋਰਾਂ ਨੂੰ ਬਰਗਲਾ ਕੇ ਲੈ ਕੇ ਜਾ ਰਹੇ ਨੇ। ਔਰ ਉੱਥੇ ਇਹਨਾਂ ਨੇ ਕਦੇ ਇੱਥੇ ਪ੍ਰਚਾਰ ਨਹੀਂ ਕਰਨਾ ਚਾਹਿਆ, ਕਦੇ ਹੁਕਮਨਾਮਾ ਨਹੀਂ ਵੰਡਿਆ ਹੈਗਾ ਸਿੱਖਾਂ ਦੇ ਵਿੱਚ, ਕਦੇ ਸਿੱਖਾਂ ਨੂੰ ਜਾਗਰਤ ਨਹੀਂ ਕੀਤਾ ਕਿ ਇੱਥੇ ਨਹੀਂ ਜਾਣਾ ਹੈਗਾ। ਸੋ ਗੁਰਦਾਸ ਮਾਨ ਤੇ ਹੋਰ ਸਾਰੇ ਜਿਹੜੇ ਲੋਕ ਨੇ ਜੇ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੇ ਬਾਰੇ ਸਿੱਖ ਸੰਗਤ ਨੂੰ ਇਹ ਉਪਰਾਲਾ ਕਰਨਾ ਪਊਗਾ ਅਕਾਲ ਤਖਤ ਤੋਂ ਜਾਂ ਇਹਨਾਂ ਤੋਂ ਕੋਈ ਆਸ ਜਿਹੜੀ ਘੱਟੀ। ਜੀ ਬਿਲਕੁਲ। ਤੇ ਵੀਰ ਜੀ ਐਟ ਲਾਸਟ ਟਾਈਮ ਲਾਈਕ ਜਿਸ ਤਰ੍ਹਾਂ ਸਾਡੇ ਕੋਲ 1 ਮਿੰਟ ਰਹਿ ਗਿਆ, ਐਟ ਦੀ ਐਂਡ ਤੁਸੀਂ ਬਾਹਰ ਦੇ ਦਰਸ਼ਕਾਂ ਨੂੰ ਕੁਝ ਦੱਸਣਾ ਚਾਹੋਗੇ ਜਾਂ ਕੁਝ ਸੁਨੇਹਾ ਦੇਣਾ ਚਾਹੋਗੇ? ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਇੱਥੇ ਭਾਰਤ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਮਿੱਤਰ ਪਿਆਰਿਆਂ ਨੂੰ ਇਹ ਆਖੋ ਕਿ ਸਿੱਖੀ ਵੱਲ ਤੇ ਧਰਮ ਵੱਲ ਖੜਨ ਦੀ ਗੱਲ ਹੈ ਜਿਹੜੀ ਉਧਰ ਧਿਆਨ ਦਿਓ। ਔਰ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਸਾਡੇ ਸਿੱਖ ਬੈਠੇ ਆ, ਤੁਸੀਂ ਖੁੱਲੇ ਮਾਹੌਲ 'ਚ ਬੈਠੇ ਹੋ, ਅਸੀਂ ਇੱਥੇ ਪਿੰਡ ਦੇ ਪੰਛੀ ਵਾਂਗੂ, ਸਾਡੇ ਤਾਂ ਇੱਥੇ ਲਕਸ਼ਮੀ ਕਾਂਤਾ ਚਾਵਲਾ ਵਰਗੀਆਂ ਜਿਹੜੀਆਂ ਹਸਤੀਆਂ ਨੇ ਉਹ ਸਾਡੇ ਧਰਮ ਦੇ ਬਾਰੇ, ਸਾਡੇ ਗੁਰੂ ਸਾਹਿਬਾਨ ਦੇ ਬਾਰੇ, ਸਾਡੇ ਫਲਸਫੇ ਬਾਰੇ ਮਾੜੀਆਂ ਟਿੱਪਣੀਆਂ ਕਰਨ ਲੱਗੇ ਕੋਈ ਸੋਚਦੇ ਨਹੀਂ। ਇੱਥੇ ਜਿਹੜਾ ਫੜਿਆ ਜਾਂਦਾ ਜਾਂ ਉਹ ਕਾਬੂ ਆ ਜਾਂਦਾ ਹੈਗਾ ਉਹਨੂੰ ਫਿਰ ਟੈਰਰਿਸਟ ਬਣਾ ਕੇ ਬਦਨਾਮ ਕਰਦੇ। ਬਾਹਰਲੇ ਮੁਲਕਾਂ 'ਚ, ਵਿਦੇਸ਼ਾਂ 'ਚ ਬੈਠਾ ਖਾਲਸਾ ਜਿਹੜਾ ਹੈਗਾ ਉਹ ਇਸ ਟਾਈਮ ਬੜੀ ਵੱਡੀ ਅਹਿਮ ਜ਼ਿੰਮੇਵਾਰੀ ਨਿਭਾਉਣ ਦੀ ਸਥਿਤੀ ਵਿੱਚ ਵਾ ਤੇ ਉਹ ਆਪਣੇ ਫਰਜ਼ ਜ਼ਰੂਰ ਨਿਭਾਵੇ। ਸਾਨੂੰ ਜਿਹੜਾ ਸਾਥ ਦੇ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर योर टाइम ਕਿ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਐਕਚੁਅਲੀ ਟੀਵੀ 84 ਦਾ ਉਪਰਾਲਾ ਹੀ ਰਹਿੰਦਾ ਕਿ ਜਿੰਨੀ ਵੀ ਸਾਡੇ ਕੋਲ ਅਵੇਅਰਨੈਸ ਲੈ ਕੇ ਆ ਸਕੀਏ ਅਸੀਂ ਉਨੀ ਲੈ ਕੇ ਆਉਂਦੇ ਹਾਂ। ਤੁਹਾਨੂੰ ਪਤਾ ਕਿ ਪੰਜਾਬ ਵਿੱਚ ਜਿੰਨੇ ਵੀ ਸਾਡੇ ਵੀਰ ਬੈਠੇ ਨੇ ਇਨਕਲੂਡਿੰਗ ਯੋਰਸੈਲਫ ਕਿ ਤੁਸੀਂ ਕਿਸ ਮਾਹੌਲ 'ਚੋਂ ਨਿਕਲ ਰਹੇ ਹੋ ਐਂਡ ਦੈਟਸ ਦੀ ਰੀਜ਼ਨ ਕਿ ਅਸੀਂ ਟੀਵੀ 84 ਆਈ ਬਹੁਤ ਜ਼ਿਆਦਾ ਅਵੇਅਰਨੈਸ ਲੈ ਕੇ ਆਉਂਦੇ ਕਿ ਸਾਨੂੰ ਪਤਾ ਲੱਗਦਾ ਕਿ ਪੰਜਾਬ ਵਿੱਚ ਕੀ ਹੋ ਰਿਹਾ ਤਾਂ ਕਿ ਸਾਡੇ ਬਾਹਰ ਦੇਸ਼ ਦੇ ਵਿੱਚ ਜਿੰਨੇ ਵੀ ਸਿੱਖ ਭੈਣ ਭਰਾ ਨੇ ਉਹਨੂੰ ਪਤਾ ਲੱਗੇ ਕਿ ਵਟ ਆਰ ਯੂ ਗੋਇੰਗ ਥਰੂ ਰਾਈਟ ਨਾਓ। ਬਟ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।